ਰਮਨ ਜੀ, ਜਿੱਦਾਂ ਆਪਾਂ ਨੂੰ ਪਤਾ ਆ ਵੀ ਹੁਣ ਜਿਹੜੇ ਨਾਨ ਡੋਮਿਸਾਈਲਡ ਸੀਡੀਐਲਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਮਸਲਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਅ, ਇੱਕ ਪਾਸੇ ਤਾਂ ਅਪੀਲ ਕੋਰਟਸ ਨੇ ਸਟੇ ਜਿਹੜੀ ਉਹ ਕਰ ਦਿੱਤੀ ਆ ਵੀ ਜਿਹੜੀ ਇਸ ਤਰੀਕੇ ਦੇ ਨਾਲ ਤੁਸੀਂ ਰੋਕ ਨਹੀਂ ਲਾ ਸਕਦੇ, ਜਿਹੜਾ ਐਮਰਜੈਂਸੀ ਰੂਲ ਸ਼ੌਨ ਡਫੀ ਹੁਣਾਂ ਨੇ ਲਾਇਆ ਸੀ, ਡੀਓਟੀ ਵਾਲਿਆਂ ਨੇ ਲਾਇਆ ਸੀਗਾ ਵੀ ਉਹ ਨਹੀਂ ਕਰ ਸਕਦੇ। ਪਰ ਇੱਧਰ ਨਾਲ ਦੇ ਨਾਲ 17,000 ਤੋਂ ਵੱਧ ਜਿਹੜੇ ਆ ਉਹ ਸੀਡੀਐਲਸ ਆ, ਉਹਨਾਂ ਨੂੰ ਚਿੱਠੀਆਂ ਜਿਹੜੀਆਂ ਆ ਉਹ ਘੱਲ ਦਿੱਤੀਆਂ, ਇੱਕ ਹਿਸਾਬ ਦੇ ਨਾਲ ਰੀਨਿਊ ਨਾ ਕਰਨ ਦੀ ਜਿਹੜੀ ਗੱਲ ਆ ਉਹ ਘੱਲ ਦਿੱਤੀ ਸੀਗੀ। ਸੋ ਸੀਡੀਐਲਸ ਨੂੰ ਲੈ ਕੇ, ਨਾਨ ਡੋਮਿਸਾਈਲਡ ਸੀਡੀਐਲਸ ਨੂੰ ਲੈ ਕੇ ਰਾਈਟ ਨਾਓ ਜੇ ਰਮਨ ਜੀ ਦੱਸਣਾ ਹੋਵੇ ਤਾਂ ਕੀ ਲੇਟੈਸਟ ਜਿਹੜੀ ਉਹ ਸਿਚੁਏਸ਼ਨ ਆ, ਇਹ ਜਿਹੜੀਆਂ ਦੋਨਾਂ ਚੀਜ਼ਾਂ ਦੀ ਥੋੜੀ ਕਲੈਰਿਟੀ ਦੱਸੋ ਵੀ ਇੱਕ ਤਾਂ ਜਿਹੜੀ ਅਪੀਲ ਕੋਰਟ ਦੇ ਦੁਆਰਾ ਰੋਕ ਲੱਗੀ ਆ ਉਹਦਾ ਕੀ ਆ, ਤੇ ਦੂਜੇ ਪਾਸੇ ਜਿਹੜਾ ਇਹ ਹੁਣ ਚਿੱਠੀਆਂ ਸਾਰੇ ਹੀ ਆਪਣੇ ਬਹੁਤ ਸਾਰੇ ਟਰੱਕਰਸ ਨੂੰ ਜਿਹੜੀਆਂ ਉਹ ਮਿਲੀਆਂ ਆ, ਉਹਦਾ ਕੀ ਮਤਲਬ ਆ? ਸੋ ਰਾਜਕਰਨ, ਇਹ ਬਹੁਤ ਹੀ ਕੰਪਲਿਕੇਟਡ ਸਿਚੁਏਸ਼ਨ ਹੈਗੀ ਹੈ ਇਸ ਵੇਲੇ। ਜੇ ਆਪਾਂ ਗੱਲ ਕਰੀਏ ਕਿ ਨਾਨ ਡੋਮਿਸਾਈਲ ਦਾ ਜਿਹੜਾ ਲਾਅ, ਐਮਰਜੈਂਸੀ ਲਾਅ ਰੂਲ ਜਿਹੜਾ ਇੰਪੋਜ਼ ਕੀਤਾ ਗਿਆ ਸੀਗਾ, ਉਹਦੇ ਤੇ ਜਿਹੜੀ ਕੋਰਟ ਨੇ ਰੋਕ ਲਾਈ ਹੈਗੀ ਆ, ਉਹ ਸਿਰਫ ਤੇ ਸਿਰਫ ਰੋਕ ਹੈਗੀ ਆ ਕਿ ਜਿਹੜੇ ਲਾਇਸੈਂਸ ਰੀਨਿਊ ਕਰਨੇ, ਜਿਹੜੇ ਲਾਇਸੈਂਸ ਰੀਇਸ਼ੂ ਕਰਨੇ ਜਾਂ ਲਾਇਸੈਂਸ ਨੂੰ ਜੋ ਵੀ ਅਪਡੇਟ ਕਰਨਾ, ਉਹ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਹਾਲ ਦੀ ਘੜੀ ਪੌਜ਼ ਲੱਗਾ ਹੈਗਾ। ਜਿਹੜੇ ਟੈਕਨੀਕਲੀ ਰੋਂਗ ਇਸ਼ੂ ਹੋਏ ਆ ਲਾਇਸੈਂਸ, ਟੈਕਨੀਕਲੀ ਜਿਹੜੇ ਲਾਇਸੈਂਸ, ਹੁਣ ਦੇਖੋ ਇੱਥੇ ਟੈਕਨੀਕਲੀ ਰੋਂਗ ਯੂਜ਼ ਜਿਹੜੇ ਇਸ਼ੂ ਹੋਏ ਲਾਇਸੈਂਸ ਆ, ਉਹਨਾਂ ਦੇ ਉੱਤੇ ਕੀ ਹੈ ਕਿ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਆ ਉਹ ਤੁਹਾਡੇ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦਾ ਆ। ਸੋ ਉਹ ਜਿਹੜੇ ਲਾਇਸੈਂਸ ਆ ਉਹਨਾਂ ਨੂੰ ਟੈਕਨੀਕਲੀ ਰੋਂਗ ਇਸ਼ੂ ਦੇ ਅੰਦਰ ਲਿਆਂਦਾ ਗਿਆ। ਸੋ ਉਹ ਜਿਹੜੇ ਲਾਇਸੈਂਸ ਆ ਉਹ ਕੈਂਸਲ ਜਿਹੜੇ ਆ ਉਹ ਜਾਰੀ ਰਹਿਣਗੇ, ਉਹ ਕੈਂਸਲ ਹੋਣਗੇ ਲਾਇਸੈਂਸ ਜਿਹੜੇ ਕਿ ਟੈਕਨੀਕਲੀ ਜਿਨ੍ਹਾਂ ਨੂੰ ਰੋਂਗ ਦੱਸਿਆ ਗਿਆ ਹੈਗਾ, ਉਹ ਇਸ ਘੇਰੇ 'ਚ ਨਹੀਂ ਆਉਂਦੇ ਹੈਗੇ। ਸੋ ਉਹਦੇ ਵਿੱਚ ਜਿਹੜੇ ਟੈਕਨੀਕਲੀ ਰੋਂਗ ਲਾਇਸੈਂਸਿਸ ਹੈਗੇ ਆ, ਉਹਦੇ ਵਿੱਚ ਹੁਣ ਇੱਕ ਹੋਰ ਵੱਡਾ ਇਸ਼ੂ ਉੱਭਰ ਕੇ ਸਾਹਮਣੇ ਆ ਰਿਹਾ ਰਾਜਕਰਨ, ਜਿਹੜਾ ਕਿ ਬਾਕੀ ਰਹਿੰਦੇ ਵੀ ਸਾਰੇ ਜਿਹੜੇ ਬਸ਼ਿੰਦੇ ਹੈਗੇ ਆ ਇੱਥੇ, ਸਿਟੀਜ਼ਨਸ ਹੈਗੇ ਆ, ਚਾਹੇ ਗ੍ਰੀਨ ਕਾਰਡ ਹੋਲਡਰ ਆ, ਕੋਈ ਵੀ ਜਣਾ ਜਿਹੜਾ ਇੱਥੇ ਹੈਗਾ ਰਹਿੰਦਾ ਆ, ਉਹਨੂੰ ਇਹ ਚੀਜ਼ ਬੜੀ ਸੀਰੀਅਸਲੀ ਲੈਣੀ ਚਾਹੀਦੀ ਆ। ਜਿਨ੍ਹਾਂ ਦੇ ਲਾਇਸੈਂਸ ਜਦੋਂ ਵਰਕ ਪਰਮਿਟ ਇਸ਼ੂ ਹੋਇਆ ਸੀਗਾ, ਕਈਆਂ ਨੂੰ ਵਰਕ ਪਰਮਿਟ ਇਸ਼ੂ ਹੋਇਆ ਸੀ 2 ਸਾਲ ਦਾ, ਉਸ ਤੋਂ ਬਾਅਦ ਉਹ ਲਾਇਸੈਂਸ ਲਿਆ, ਲਾਇਸੈਂਸ ਇਸ਼ੂ ਹੋ ਗਿਆ 5 ਸਾਲ ਦਾ। ਸੋ ਟੈਕਨੀਕਲੀ ਉਹ ਲਾਇਸੈਂਸ 5 ਸਾਲ ਦਾ ਇਸ਼ੂ ਨਹੀਂ ਸੀ ਹੋਣਾ ਚਾਹੀਦਾ ਉਸ ਸਮੇਂ, ਉਹ 3 ਸਾਲ ਦਾ ਹੀ ਚਾਹੀਦਾ ਸੀਗਾ ਉਸ ਹਿਸਾਬ ਨਾਲ। ਹਾਂ, ਸੋ ਉਦੋਂ ਉਹ ਲਾਇਸੈਂਸ ਇਸ਼ੂ ਹੋ ਗਿਆ। ਬਾਅਦ ਦੇ ਵਿੱਚ ਉਹ ਵਰਕ ਪਰਮਿਟ 2 ਸਾਲ ਤੋਂ ਉਹਨਾਂ ਨੇ ਜਿਹੜੀ ਦੁਬਾਰਾ ਐਪਲੀਕੇਸ਼ਨ ਕੀਤੀ, ਉਹਨਾਂ ਨੂੰ 540 ਦਿਨ ਕੀ ਜਿੰਨੇ ਦਿਨ ਮਿਲਦੇ ਹੈਗੇ ਆ ਉਹ ਐਕਸਟੈਂਸ਼ਨ ਮਿਲ ਗਈ। ਉਸ ਤੋਂ ਬਾਅਦ ਉਹਨਾਂ ਦਾ ਨਵਾਂ ਵਰਕ ਪਰਮਿਟ ਆ ਗਿਆ ਜਿਹੜਾ 5 ਸਾਲ ਦਾ ਸੀਗਾ। ਸੋ ਬੇਸਿਕਲੀ ਉਹਨਾਂ ਦਾ ਜਿਹੜਾ ਡਰਾਈਵਰ ਲਾਇਸੈਂਸ ਵਾਲਾ ਟਾਈਮ ਸੀਗਾ ਉਹ ਕਵਰ ਹੋ ਗਿਆ, ਜਿਹੜਾ 5 ਸਾਲ ਦਾ ਦਿੱਤਾ ਸੀਗਾ। ਪਰ ਇੱਥੇ ਗਲਤੀ ਕੀ ਹੋਈ ਕਿ nobody ever went to DMV and updated their information ਕਿ ਮੈਨੂੰ ਨਵਾਂ ਜਿਹੜਾ ਵਰਕ ਪਰਮਿਟ ਆ ਗਿਆ। ਓਕੇ, ਠੀਕ ਹੈ। ਸੋ DMV ਦੇ ਵਿੱਚ ਉਹੀ ਪੁਰਾਣੀ ਇਨਫੋਰਮੇਸ਼ਨ ਆ ਕਿ 2 ਸਾਲ ਦਾ ਵਰਕ ਪਰਮਿਟ ਆ ਤੇ 5 ਸਾਲ ਦਾ ਲਾਇਸੈਂਸ ਆ। ਸੋ ਉੱਥੇ ਜਿਹੜੀ ਇਸ਼ੂ ਆ, ਉੱਥੇ ਉੱਥੇ ਚੀਜ਼ਾਂ ਜਿਹੜੀਆਂ ਆ ਉਹ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਕਿ ਹੁਣ ਇਸ ਵੇਲੇ ਉਹ ਤੰਗ ਕਰ ਰਹੀਆਂ ਹੈਗੀਆਂ ਕਿ ਚਿੱਠੀ ਜਿਹੜੀ ਕਹਿ ਰਹੇ ਸਾਰਿਆਂ ਨੂੰ ਆ ਰਹੀ ਆ। ਉੱਥੇ ਟੈਕਨੀਕਲੀ ਉਹ ਚਿੱਠੀ ਜਿਹੜੀ ਆ ਉਹ ਬਹੁਤ ਜਣਿਆਂ ਨੇ ਜਿਹੜੀ ਉਹ ਈਮੇਲ ਹੈਗੀ ਆ ਉਹਨੂੰ ਧਿਆਨ ਨਾਲ ਪੜ੍ਹਿਆ ਨਹੀਂ ਹੈਗਾ। ਉੱਤੇ ਇਹ ਕਹਿਤਾ ਕਿ ਸਾਰਿਆਂ ਦੀ ਕੈਂਸਲ ਨਹੀਂ, ਉਹਦੇ ਤੇ ਸਾਫ਼ ਲਿਖਿਆ ਆ ਕਿ ਤੁਹਾਡੀ ਐਕਸਪੀਰੇਸ਼ਨ ਡੇਟ ਜਿਹੜੀ ਆ ਜੇ ਉਹ ਬਾਅਦ ਦੀ ਆ ਤੇ ਤਾਂ ਉਹ ਜਿਹੜੀ ਆ ਤੁਹਾਡੀ ਕੈਂਸਲ ਆ। ਪਰ ਉਹਦੇ ਵਿੱਚ ਹੁਣ ਉਹ ਵੀ ਲੋਕੀ ਆਏ ਹੋਏ ਆ ਜਿਨ੍ਹਾਂ ਨੂੰ ਐਕਚੁਅਲੀ ਵਰਕ ਪਰਮਿਟ, ਈਵਨ ਰਾਜਕਿਰਨ ਜਿਨ੍ਹਾਂ ਨੂੰ ਗ੍ਰੀਨ ਕਾਰਡ ਵੀ ਮਿਲ ਚੁੱਕਾ ਹੈ ਨਾ, ਜਾਂ ਗ੍ਰੀਨ ਕਾਰਡ ਦੀ ਉਹਨਾਂ ਦੀ ਅਪਰੂਵਲ ਵੀ ਹੋ ਚੁੱਕੀ ਆ, ਕਿਉਂਕਿ ਉਹਨਾਂ ਨੇ ਕਦੀ ਅਪਡੇਟ ਨਹੀਂ ਕੀਤਾ DMV ਨੂੰ ਜਾ ਕੇ। ਦੇਖੋ ਹੁਣ 60 ਦਿਨ ਦਿੱਤੇ ਆ, ਸੋ ਉਹ ਦਿਖਾ ਸਕਦੇ ਆ ਜਾ ਕੇ ਡਾਕੂਮੈਂਟ। ਹਾਂਜੀ, ਉਹ ਡਾਕੂਮੈਂਟ ਦਿਖਾ ਸਕਦੇ ਆ ਜਾ ਕੇ, ਕੋਸ਼ਿਸ਼ ਕਰ ਸਕਦੇ ਆ, ਕਿਉਂਕਿ ਹੁਣ ਇਹ ਲਾਅ ਦੇ ਉੱਤੇ ਜਿਹੜਾ ਪੌਜ਼ ਲੱਗਾ ਹੈਗਾ ਉਹਦੇ ਮੇਰੇ ਖਿਆਲ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਨੂੰ ਛੋਟ ਇਹ ਹੈਗੀ ਕਿ ਸ਼ਾਇਦ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਉਹ ਅਪਡੇਟ ਕਰ ਦਿੱਤਾ ਜਾਵੇ, ਉਹਨਾਂ ਦੀ ਜਿਹੜੀ ਰੈਕਡ ਹੈਗਾ ਅਪਡੇਟ ਹੋ ਜਾਵੇ, ਸੋ ਉਹ ਲਾਇਸੈਂਸ ਕੈਂਸਲ ਨਾ ਹੋ ਸਕੇ। ਹਾਂਜੀ, ਇਹ ਜਿਹੜੀ ਚੀਜ਼ ਆ, ਇਹ ਮੈਂ ਕਿਉਂ ਆਪਣੀ ਗੱਲਬਾਤ ਸ਼ੁਰੂ ਕਰਨ ਦੇ ਪਹਿਲਾਂ ਹੀ ਕਹੀ ਸੀ ਕਿ ਇਹ ਸਾਰੇ ਹੀ ਲੋਕਾਂ ਲਈ ਬਹੁਤ ਵੱਡੀ ਵਾਰਨਿੰਗ ਹੈਗੀ ਆ ਕਿ ਜਦੋਂ ਤੁਹਾਡਾ ਕੋਈ ਵੀ ਸਟੇਟਸ ਅਪਡੇਟ ਹੁੰਦਾ ਆ, ਕੋਈ ਵੀ ਚੀਜ਼ ਅਪਡੇਟ ਹੁੰਦੀ ਆ, ਉਹਨੂੰ ਸਰਕਾਰੀ ਦਰਬਾਰੇ ਜਾ ਕੇ, ਜਿੱਥੇ ਤੁਹਾਨੂੰ ਜੇ ਵਰਕ ਪਰਮਿਟ ਤੋਂ ਗ੍ਰੀਨ ਕਾਰਡ ਹੋ ਗਿਆ,
ਉਹਨੂੰ ਡੀਐਮਵੀ ਦੇ ਵਿੱਚ ਜਾ ਕੇ ਅਪਡੇਟ ਕਰਨਾ ਜ਼ਰੂਰੀ ਆ। ਔਰ ਬਹੁਤ ਜ਼ਿਆਦਾ ਮੇਰੇ ਖਿਆਲ ਇਨਕਲੂਡਿੰਗ ਮੇਰੇ ਵੀ ਬਹੁਤ ਜ਼ਿਆਦਾ ਲੋਕੀ ਐਸੇ ਹੈਗੇ ਜਿਹੜੇ ਇਸ ਚੀਜ਼ ਤੋਂ ਨਹੀਂ ਸੀ ਪਤਾ ਕਿ ਅਪਡੇਟ ਕਰਨਾ ਜ਼ਰੂਰੀ ਆ, ਪਰ ਇਹ ਅਪਡੇਟ ਕਰਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਮੂਵ ਹੁੰਦੇ ਆ, ਤੁਹਾਨੂੰ ਲਾਇਸੈਂਸ ਦੇ ਉੱਤੇ ਐਡਰੈਸ ਜਿਹੜਾ ਆ ਉਹ ਇੱਕ ਸੈੱਟ ਡੇਜ਼ ਦੇ ਵਿੱਚ ਆਈ ਥਿੰਕ 10 ਕੁ ਦਿਨ ਕਹਿੰਦੇ ਆ ਸ਼ਾਇਦ। ਹਾਂਜੀ, ਸੋ ਇਸ ਕਰਕੇ ਸਾਰਿਆਂ ਨੂੰ ਜਿਹੜਾ ਇਹ ਚੀਜ਼ 'ਚ ਧਿਆਨ ਰੱਖਣਾ ਚਾਹੀਦਾ ਕਿ ਜੇ ਤੁਹਾਡਾ ਅਪਡੇਟ ਜਿਹੜੀ ਆ ਕੋਈ ਚੀਜ਼ ਹੋਈ ਹੈਗੀ ਆ, ਕਾਗਜ਼ ਪੱਤਰ ਕੋਈ ਅਪਡੇਟ ਹੋਇਆ, ਤੇ ਉਹਨੂੰ ਜਿੱਥੇ ਵੀ ਤੁਸੀਂ ਅਪਡੇਟ ਕਰਨਾ ਹੈਗਾ ਉਹਨੂੰ ਪਲੀਜ਼ ਜਾ ਕੇ ਅਪਡੇਟ ਜ਼ਰੂਰ ਰਾਈਟ ਵੇ ਕਰੋ, ਤਾਂ ਕਿ ਆਹ ਜਿਹੜੀਆਂ ਪ੍ਰੋਬਲਮਸ ਹੈਗੀਆਂ, ਆਹ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਇਹ ਤੋਂ ਬਚਿਆ ਜਾ ਸਕੇ।